ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇਜ਼ਰਾਈਲ ਦੇ ਦੁਆਰਾ ਫੈਲਸਤੀਨ ਨੂੰ ਜਿਹੜਾ ਏਡ ਜਾਂਦੀ ਆ, ਡਾਇਰੈਕਟ ਜਿਹੜੀ ਏਡ ਜਾਂਦੀ ਆ, ਉਸ ਦੇ ਉੱਤੇ ਕਹਿੰਦੇ ਵੀ ਉਹਨਾਂ ਨੇ ਰਸਤਾ ਬੰਦ ਕਰ ਦਿੱਤਾ ਆ। ਸਪੇਨ ਦੇ ਜਿਹੜੇ ਪ੍ਰਾਈਮ ਮਿਨਿਸਟਰ ਪੈਦਰੋ ਸੈਂਚੇਜ਼ ਆ, ਉਹਨਾਂ ਨੇ ਇਸ ਸਿਚੁਏਸ਼ਨ ਨੂੰ ਜੈਨੋਸਾਈਡ ਆਖਿਆ ਆ। ਸੋ ਕਹਿੰਦੇ ਵੀ ਇਹ ਬਲੌਕੇਡ ਦੇ ਕਰਕੇ ਹੁਣ ਡਿਪਲੋਮੈਟਿਕ ਪ੍ਰੈਸ਼ਰ ਇਜ਼ਰਾਈਲ ਦੇ ਉੱਤੇ ਵੱਧ ਸਕਦਾ ਹੈਗਾ ਆ। ਜਦ 12 ਦਿਨ ਇਹਨਾਂ ਦੀ ਲੜਾਈ ਚੱਲੀ ਸੀ ਈਰਾਨ ਦੇ ਨਾਲ, 800 ਤੋਂ ਵੱਧ ਪੈਲਸਤੀਨੀ ਉਸੇ ਦਰਮਿਆਨ ਉਹਨਾਂ ਦਿਨਾਂ 'ਚ ਗਾਜ਼ਾ 'ਚ ਜਿਹੜੇ ਉਹ ਮਰ ਚੁੱਕੇ ਸੀ, ਜਿਨ੍ਹਾਂ 'ਚੋਂ ਕਈਆਂ ਨੂੰ ਗੋਲੀਆਂ ਲੱਗੀਆਂ ਤੇ ਕਈਆਂ ਨੂੰ ਜਿਹੜੀ ਭੁੱਖਮਰੀ ਦਾ ਵੀ ਜਿਹੜਾ ਉਹ ਸਾਹਮਣਾ ਕਰਨਾ ਪਿਆ ਆ। EU ਸਮਿਟ ਦੇ ਵਿੱਚ ਬੋਲਦੇ ਹੋਏ ਬਰਸਲ ਦੇ ਵਿੱਚ ਸੈਂਚੇਜ਼ ਨੇ ਕਿਹਾ ਵੀ ਜਿਹੜੀ EU ਦੀ ਯੂਰਪੀਅਨ ਯੂਨੀਅਨ ਦੀ ਰਿਪੋਰਟ ਆ, ਉਹਦੇ ਵਿੱਚ ਉਹਨਾਂ ਨੂੰ ਇਸ਼ਾਰੇ ਮਿਲੇ ਨੇ ਵੀ ਇਜ਼ਰਾਈਲ ਦੇ ਦੁਆਰਾ ਹਿਊਮਨ ਰਾਈਟ ਜਿਹੜੀਆਂ ਓਬਲੀਗੇਸ਼ਨ ਆ ਉਹ ਤੋੜੀਆਂ ਗਈਆਂ ਆ ਤੇ ਕਹਿੰਦੇ ਵੀ ਜਿਹੜਾ ਟ੍ਰੇਡ ਟਾਈਜ਼ ਨੂੰ ਲੈ ਕੇ ਵੀ ਇਸ ਤੇ ਕਰਕੇ ਮਸਲਾ ਬਣ ਸਕਦਾ ਆ। ਸੋ ਇਹ ਜਿਹੜਾ ਟੈਕਸਟ ਆ ਇਜ਼ਰਾਈਲ ਦਾ ਬਲੌਕੇਡ ਜਿਹੜਾ ਕੀਤਾ ਗਿਆ ਹਿਊਮੈਨਿਟੇਰੀਅਨ ਏਡ ਨੂੰ ਲੈ ਕੇ, ਉਸ ਨੂੰ ਲੈ ਕੇ ਜਿਹੜਾ ਉਹ ਕੀਤਾ ਗਿਆ। ਸੋ 2.3 ਮਿਲੀਅਨ ਲੋਕ ਇਸ ਟਾਈਮ ਗਾਜ਼ਾ ਦੇ ਵਿੱਚ ਇਹਨਾਂ ਦੀ ਲੜਾਈ ਤੋਂ ਪਹਿਲਾਂ ਜਿਹੜੇ ਉੱਥੇ ਰਹਿ ਰਹੇ ਸੀਗੇ ਤੇ ਫਿਰ ਉਸ ਤੋਂ ਬਾਅਦ 'ਚ ਉਹਨਾਂ 'ਚੋਂ ਕਾਫੀ ਜ਼ਿਆਦਾ 60-70% ਜਿਹੜੇ ਲੋਕ ਆ ਉਹ ਘਰੋਂ ਬੇਘਰ ਹੋ ਚੁੱਕੇ ਆ। ਬਲੌਕੇਡ ਇੰਨਾ ਟਾਈਟ ਆ, ਲੋਕਾਂ ਨੂੰ ਰਾਸ਼ਨ ਪਾਣੀ ਮਿਲਣਾ ਵੀ ਬਹੁਤ ਔਖਾ ਹੋਇਆ ਆ ਤੇ ਜਿਹੜੇ ਹੁਣ ਸਪੇਨ ਦੇ ਪ੍ਰਾਈਮ ਮਿਨਿਸਟਰ ਆ, ਉਹਨਾਂ ਦੁਆਰਾ ਇਸ ਨੂੰ ਜੈਨੋਸਾਈਡ ਤੱਕ ਜਾਂ ਉਸ ਦੇ ਇਸ਼ਾਰੇ ਦੇ ਨਾਲ ਕਹਿਣਾ, ਇਹ ਇੱਕ ਜਿਹੜੀ ਵੱਡੀ ਕਹਿ ਸਕਦੇ ਆ ਵੀ ਅਪਡੇਟ ਆ ਉਹ ਆਈ ਆ। ਹੁਣ ਤੱਕ ਗਾਜ਼ਾ ਦੇ ਵਿੱਚ ਜੋ 20 ਮਹੀਨੇ ਤੋਂ ਇਹ ਕੌਨਫਲਿਕਟ ਚੱਲ ਰਿਹਾ ਆ, ਉਸ ਕਰਕੇ 56,000 ਤੋਂ ਵੱਧ ਮੌਤਾਂ ਹੋ ਚੁੱਕੀਆਂ ਆ।